ਚੀਮਾ ਗੋਤ ਮਾਝੇ ਤੋਂ ਕਾਂਗੜ ਆਇਆ ਅਤੇ ਕਾਂਗੜ ਤੋਂ ਇਸ ਥਾਂ ਆ ਵਸਿਆ। ਇਸ ਨਗਰ ਤੋਂ 20-25 ਮੀਲ ਦੇ ਪੰਧ ਤੇ ਸਰਦਾਰ ਮਦਾਰ ਖਾਨ ਪਚਾਦਾ ਡਸਕੇ ਡੋਗਰੇ ਰਹਿੰਦਾ ਸੀ। ਉਸ ਦੀ ਚੀਮਾ ਗੋਤ ਦੇ ਜਥੇਦਾਰ ਨਾਲ ਗੂੜੀ ਮਿੱਤਰਤਾਈ ਹੋ ਗਈ। ਇੱਥੋਂ ਤੀਕਰ ਕੇ ਆਪਸ ਵਿੱਚ ਧਰਮ ਭਰਾ ਬਣ ਕੇ ਪੱਗ ਵਟਾਈ। ਕਰਤਾਰ ਦੀ ਨੇਤ ਇੱਕ ਦਿਹਾੜੇ ਜਦੋਂ ਮਦਾਰ ਖਾਨ ਆਪਣੇ ਮਿੱਤਰ ਨੂੰ ਮਿਲਣ ਲਈ ਚੀਮੇ ਆਇਆ, ਬੱਲੜ ਪੱਤੀ ਦੇ ਆਂਡੂ ਨਾਮੀ ਜਵਾਨ ਨੇ ਉਸ ਨੂੰ ਵਿਸਾ ਕੇ ਮਾਰ ਦਿੱਤਾ। ਪਚਾਦੇ ਦੇ ਸੰਬੰਧੀ ਉਸ ਦੀ ਲੋਥ ਲੈ ਗਏ ਅਤੇ ਸਾਰੇ ਨਗਰ ਨੇ ਬੜੇ ਸਤਕਾਰ ਤੇ ਰੋਸ ਵਿੱਚ ਗੌਰ ਦੇ ਹਵਾਲੇ ਕੀਤੀ। ਸਭ ਦੇ ਮਨ ਵਿੱਚ ਕ੍ਰੋਧ ਉਬਾਲੇ ਖਾ ਰਿਹਾ ਸੀ ਕਿ ਕਦ ਸਮਾਂ ਮਿਲੇ ਤੇ ਬਦਲਾ ਲਈਏ। ਦਫਨਾਉਣ ਦੇ ਮਗਰੋਂ ਹੀ ਸਾਰੇ ਪਚਾਦੇ ਬੈਠ ਗਏ ਤੇ ਚੀਮਾ ਨਗਰ ਪਰ ਧਾਵਾ ਕਰਨ ਦੀ ਸਲਾਹ ਕੀਤੀ।